ਹੁਣ ਇਹ ਜਿਹੜੇ ਡਰਾਮੇਬਾਜ਼ੀ ਤਿਰੰਗਾ ਯਾਤਰਾ ਤਿਰੰਗਾ ਮਾਰਚ ਇਹ ਤਾਂ RSS ਦਾ ਏਜੰਡਾ ਹੈ। ਹਾਲਾਂ RSS ਨੇ ਆਪਣੇ ਨਾਗਪੁਰ ਹੈੱਡਕੁਆਰਟਰ 'ਚ ਆਜ਼ਾਦੀ ਤੋਂ ਵੀ ਜਿਹੜਾ ਉਹ 40 ਸਾਲ ਬਾਅਦ ਤਿਰੰਗਾ ਲਹਿਰਾਇਆ, ਉਹ ਤਾਂ ਮੰਨਦਾ ਹੀ ਨਹੀਂ ਤਿਰੰਗੇ ਨੂੰ। ਲੇਕਿਨ ਇਹ ਤਿਰੰਗਾ ਯਾਤਰਾ ਦਾ ਮਤਲਬ ਕੱਲਾ ਔਰ ਕੱਲਾ ਇਹ ਨਹੀਂ, ਪਹਿਲਾਂ ਇਸੇ ਕੇਜਰੀਵਾਲ ਨੇ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਸਿਰਾਂ ਤੇ ਟੋਪੀਆਂ ਰਖਵਾਈਆਂ, ਉਹ ਜਿਹੜੀ ਕਿਸ਼ਤੀ ਜਿਹੀ ਬਹਿਰਿਆਂ ਦੇ ਸਿਰਾਂ ਤੇ ਹੁੰਦੀਆਂ ਨੇ ਉਸ ਕਿਸਮ ਦੀਆਂ, ਔਰ ਗਾਂਧੀ ਟੋਪੀ, ਔਰ ਉਸ ਸਾਰੇ ਦੇ ਚੱਲਦਿਆਂ ਹੁਣ ਤਿਰੰਗਾ ਯਾਤਰਾ। ਕੇਜਰੀਵਾਲ ਦੀ ਤਿਰੰਗਾ ਯਾਤਰਾ ਪੰਥ ਅਤੇ ਪੰਜਾਬ ਦਾ ਮੂੰਹ ਚੜਾਉਣ ਦਾ ਅਰਥ ਰੱਖਦੀ ਹੈ। ਇਸ ਕਿਸਮ ਦੀਆਂ ਯਾਤਰਾਵਾਂ RSS ਦਾ ਗੈਰ ਹਿੰਦੂ ਕੌਮੀਅਤਾਂ ਨੂੰ ਧੌਂਸ ਦਿਖਾਉਣ ਦਾ ਤਰੀਕਾਕਾਰ ਰਿਹਾ ਹੈ। 4 ਲਾਈਵ ਹੈਂਡ ਗ੍ਰਨੇਡਸ ਐਂਡ ਏ ਟਿਫਰ ਬੰਬ were seized from ਸਲੀਮਪੁਰ 5 ਕਿਲੋਮੀਟਰ from city on ਗੁਰਦਾਸਪੁਰ ਕਰਤਾਰਪੁਰ ਕੋਰੀਡੋਰ। ਇਹ ਖਾਸ ਤੌਰ ਤੇ ਉਹਨਾਂ ਨੇ ਕਿਹਾ ਜੀ ਉਸ ਕੋਰੀਡੋਰ ਤੋਂ ਸਿਰਫ 5 ਕਿਲੋਮੀਟਰ ਤੇ ਜਿਹੜਾ ਹੈ ਸਲੀਮਪੁਰ, ਉੱਥੇ ਸਾਨੂੰ ਮਿਲਿਆ। ਉਹਨਾਂ ਦਾ ਜਿਹੜਾ ਮੁੱਖ ਹੈ ਪੰਜਾਬ ਦੇ ਵਿੱਚ ਤਰੁਣ ਚੁੱਗ ਜਿਹੜਾ ਨੈਸ਼ਨਲ ਜਨਰਲ ਸੈਕਟਰੀ ਹੈ, ਉਹ ਸਾਰੇ ਦੇ ਆਰ ਬੀਮਿੰਗ ਵਿਦ ਜੋਏ। ਔਰ ਉਹ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਜੀ ਦੇਖੋ ਇਹ ਪੰਜਾਬ ਦੇ ਵਿੱਚ ਜੇ ਸਾਡੀ ਹਕੂਮਤ ਨਾ ਬਣੀ ਤੇ ਕਾਂਗਰਸ ਪ੍ਰਮੋਟਿੰਗ ਗੈਂਗਸਟਰਸ, ਗਨ ਕਲਚਰ ਐਂਡ ਸੈਪਰੇਟਿਸਟ ਫੋਰਸਿਸ ਇਨ ਪੰਜਾਬ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਭਾਰਤੀ ਏਜੰਸੀਆਂ ਦੀ ਗੰਦੀ ਖੇਡ ਸ਼ੁਰੂ ਹੋ ਚੁੱਕੀ ਹੈ ਔਰ ਜ਼ਰ ਖਰੀਦ ਪਗੜੀਧਾਰੀਆਂ ਨੂੰ BJP ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਦਹਿਸ਼ਤਗਰਦੀ ਦਾ ਜਿਹੜਾ ਵੇਲਾ ਹੈ ਉਹ ਵੀ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹੁਣ ਤਾਂ ਇਹ ਹੈ ਕਿ ਵੀ ਗਾਲਿਬ ਦੇ ਕਹਿਣ ਵਾਂਗ ਕਿ ਭਾਈ ਤਮਾਸ਼ਾ ਮੇਰੇ ਸਾਹਮਣੇ ਹੁੰਦਾ ਹੈ ਦਿਨ ਰਾਤ। ਉਸ ਦਾ ਪੰਜਾਬੀ 'ਚ ਕਈ ਵਾਰ ਅਜੀਤ 'ਚ ਐਡੀਟੋਰੀਅਲ ਹੁੰਦਾ ਸੀ ਕਿ ਹੁੰਦਾ ਏ ਦਿਨ ਰਾਤ ਤਮਾਸ਼ਾ ਮੇਰੇ ਅੱਗੇ। ਹੁਣ ਤਾਂ ਪੰਜਾਬ ਦਾ ਜ਼ਿਕਰ ਹੁੰਦਿਆਂ ਇੱਕ ਤਮਾਸ਼ੇ ਵਾਂਗ ਹੁੰਦਾ ਹੈ ਕਿ ਇਸ ਤਮਾਸ਼ੇ ਦਾ ਅਗਲਾ ਸੀਨ ਕੀ ਹੋਏਗਾ। ਅਸੀਂ ਦੇਖਿਆ ਮਨਜਿੰਦਰ ਸਿਰਸੇ ਦਾ ਤਮਾਸ਼ਾ, ਦਿੱਲੀ ਵੱਲ ਸੀਨ ਬਦਲਿਆ ਕਿ ਕਿਵੇਂ ਮਾਰਕੀਟ ਪੂਸੀ ਜਾ ਵੜਿਆ BJP 'ਚ। ਔਰ ਅਸੀਂ ਉਸ ਦਾ ਜ਼ਿਕਰ ਕਰਦਿਆਂ ਵੀ ਕਿਹਾ ਸੀ ਕਿ ਵੀ ਇਹ ਅਜੇ ਜਿਹੜੇ ਨੇ ਇੱਕ ਝਾਕੀ ਦਿਖਾਈ ਹੈ ਉਹਨਾਂ ਨੇ, ਟ੍ਰੇਲਰ ਹੈ, ਫਲੱਡ ਗੇਟ ਖੁੱਲ੍ਹਣਗੇ ਕਿਉਂਕਿ ਆਲਰੇਡੀ ਉਹਨਾਂ ਦੀ ਲੀਡਰਸ਼ਿਪ ਬੜੀ ਮੀਸਰੀ ਮੁਸਕਾਨ ਦੇ ਨਾਲ ਕਹਿ ਰਹੀ ਹੁੰਦੀ ਸੀ ਪਿਛਲੇ ਪੀਰੀਅਡ 'ਚ ਵੀ, ਜਦੋਂ ਕਿਸਾਨ ਐਜੀਟੇਸ਼ਨ ਵੀ ਜ਼ੋਰ ਨਾਲ ਚੱਲ ਰਹੀ ਸੀ ਔਰ ਅਜੇ ਖੇਤੀ ਕਾਨੂੰਨ ਵਾਪਸ ਨਹੀਂ ਸੀ ਲਏ ਗਏ, ਕਿ ਬਹੁਤ ਸਾਰੇ ਟੌਪ ਅਕਾਲੀ ਕਾਂਗਰਸੀ ਲੀਡਰ ਵੀ ਸਾਡੇ ਸੰਪਰਕ 'ਚ ਨੇ ਔਰ ਇਵੇਂ ਲੱਗਦਾ ਸੀ ਕਿ ਜਿਵੇਂ ਉਹ ਬੇਹਾਲ ਹੋਣ ਕਿ ਭਾਈ ਬਾਦਲਾਂ ਦੀ ਕੋਠੀ 'ਚ ਵੀ ਹੁਣ ਦਾਣੇ ਨਹੀਂ ਨੇ ਔਰ ਕਾਂਗਰਸ ਵੈਸੇ ਹੀ ਆਪਸੀ ਜਿਹੜੀ ਹੈ ਉਹ ਘਰੇਲੂ ਕਲਾ ਦਾ ਸ਼ਿਕਾਰ ਹੈ ਔਰ ਉਹਨਾਂ ਦਾ ਦੌੜ ਦੌੜਾਈਆ ਤਾਂ ਉਵੇਂ ਹੀ ਚੱਲ ਰਿਹਾ। ਸੋ ਉਸ ਹਾਲਤ ਦੇ ਵਿੱਚ BJP ਦਾ ਓਪਨਲੀ ਪੰਜਾਬ ਦੇ ਵਿੱਚ ਇਹ ਦਾਅਵਾ ਕਿ ਅਸੀਂ ਸਰਕਾਰ ਬਣਾਵਾਂਗੇ 117 ਸੀਟਾਂ 'ਤੇ ਜਾਣ ਦਾ, ਅਸੀਂ ਉਦੋਂ ਹੀ ਕਿਹਾ ਸੀ ਕਿ ਵੀ ਇਹ ਖੇਡ ਤਾਂ ਸਾਰੀ ਅਕਸਰ ਇਸ ਉਦਾਹਰਣ ਨੂੰ ਕੋਟ ਕਰ ਕਰਕੇ ਮੈਂ ਵੀ ਥੱਕ ਗਿਆ ਕਿ ਉਹ ਦਿੱਲੀ ਦੇ ਰਿੰਗ ਮਾਸਟਰ ਨੇ, ਸਰਕਸ ਹੈ, ਕਿਹਨੂੰ ਬਾਂਦਰ ਦਾ ਨਾਚ ਨਚਾਉਣਾ ਹੈ, ਕਿਹਨੂੰ ਰਿਚ ਬਣਾਉਣਾ ਹੈ, ਕਿਹਨੂੰ ਸਿਰਫ ਪਿੰਜਰੇ ਦੇ ਵਿੱਚ ਰੱਖ ਕੇ ਸ਼ੇਰੀ ਦਿਖਾਉਣਾ ਹੈ ਔਰ ਕਿੱਥੇ ਜੋਕਰ ਲਿਆਉਣਾ, ਇਹ ਸਾਰੇ ਉਹਨਾਂ ਦਾ ਹੀ ਖੇਡ ਹੈ। ਔਰ ਇਸ ਸਭ ਦੇ ਚੱਲਦਿਆਂ ਅੱਜ ਦੀਆਂ ਖਬਰਾਂ 'ਚ ਜਦੋਂ ਇਹ ਆਇਆ ਕਿ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸਰਬਜੀਤ ਸਿੰਘ ਵਿਰਕ, ਜਿਹੜਾ ਅਮਰਿੰਦਰ ਦਾ ਖਾਸ ਚਹੇਤਾ, ਔਰ ਜੇ ਵਿਦਿਨ ਪੁਲਿਸ ਗਰੁੱਪਾਂ ਦੀ ਗੱਲ ਕਰੀਏ ਤੇ ਸੁਮੇਧ ਸੈਣੀ ਵਰਸਸ ਵਿਰਕ, ਸੁਮੇਧ ਸੈਣੀ ਬਾਦਲਾਂ ਦਾ ਚਹੇਤਾ ਜਿਹੜਾ ਹਮੇਸ਼ਾ ਉਹਨੂੰ ਪ੍ਰੋਟੈਕਟ ਕਰਨ ਦੇ ਲਈ, ਇਹਦੇ ਬਾਵਜੂਦ ਕਿ ਸੁਮੇਧ ਸੈਣੀ ਦਾ ਕਿੰਨਾ ਕਾਲਾ ਰੈਕਡ, ਹਜ਼ਾਰਾਂ ਸਿੱਖ ਨੌਜਵਾਨ ਮਾਰੇ, ਆਪਣੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਮਾਸੜ, ਇਹਦੇ ਬਾਵਜੂਦ ਉਹਨੂੰ DGP ਬਾਦਲਾਂ ਨੇ ਲਾਇਆ। ਔਰ ਇਸ ਗੱਲ ਦੇ ਸਬੂਤ ਹੁੰਦਿਆਂ ਵੀ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੋਇਸਿਸ ਫਾਰ ਫਰੀडम ਨੇ ਪਟੀਸ਼ਨ ਕੀਤੀ ਸੁਮੇਧ ਸੈਣੀ ਦੇ ਖਿਲਾਫ, ਤੇ ਇਹਨਾਂ ਨੇ ਬਾਦਲ ਸਰਕਾਰ ਨੇ ਐਫੀਡੇਵਿਟ ਦਿੱਤਾ ਕਿ ਇਹ ਤਾਂ ਬਹੁਤ ਲਾਇਲ ਦੇਸ਼ ਭਗਤ ਪੁਲਿਸ ਆਫਿਸਰ ਹੈ ਔਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਅੱਤਵਾਦੀ ਹੈ ਔਰ ਅੱਤਵਾਦੀਆਂ ਦੇ ਖਿਲਾਫ ਸੁਮੇਧ ਸੈਣੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਹੱਦ ਤੱਕ ਜਿਵੇਂ ਸੁਮੇਧ ਸੈਣੀ ਨੂੰ ਪੈਟਰਨਾਈਜ਼ ਕੀਤਾ ਬਾਦਲਾਂ ਨੇ,
ਠੀਕ ਇਸੇ ਤਰ੍ਹਾਂ ਸਰਬਜੀਤ ਸਿੰਘ ਵਿਰਕ ਨੂੰ ਪੈਟਰਨਾਈਜ਼ ਕੀਤਾ ਕੈਪਟਨ ਅਮਰਿੰਦਰ ਨੇ, ਉਹਦਾ ਯਾਰ ਰਿਹਾ। ਔਰ ਇਹ ਉਹੀ ਵਿਰਕ ਹੈ ਜਿਹਨੇ ਫਿਰ ਇਹ ਦਾਅਵਾ ਕੀਤਾ ਸੀ ਜਦੋਂ ਇੱਕ ਕੈਟ ਐਕਸਪੋਜ਼ ਹੋਈ ਕਿ ਉਹਨੇ ਕਿਹਾ ਸੀ ਕਿ ਅਸੀਂ 300 ਦੇ ਕਰੀਬ ਇਸ ਕਿਸਮ ਦੇ ਜੁਝਾਰੂ ਜਿਹੜੇ ਰਹੇ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ। ਮਤਲਬ ਜੇ ਸਾਦਾ ਜ਼ਬਾਨ 'ਚ ਕਹਿਣਾ ਹੋਏ ਕਿ ਸਰਕਾਰੀ ਏਜੰਸੀਆਂ ਨੇ 300 ਕੈਟਾਂ ਰੀਹੈਬਿਲਿਟੇਟ ਦਾ ਮਤਲਬ ਦੂਸਰੇ ਮੁਲਕਾਂ 'ਚ ਬਿਠਾਈਆਂ। ਸੋ ਇੱਥੇ ਜਦੋਂ ਸਾਨੂੰ ਕੋਈ ਕਾਰਵਾਈ ਐਸੀ ਨਜ਼ਰ ਆਏ ਤਾਂ ਹੈਰਾਨ ਨਹੀਂ ਹੋਣਾ ਚਾਹੀਦਾ ਜੀ ਕਿ ਉਹੀ ਖੇਡ ਖੇਡ ਰਹੇ ਨੇ। ਬਿਲਕੁਲ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਮਰਿੰਦਰ ਜਦੋਂ ਕਿ ਆਪਣੀ ਪਾਰਟੀ ਬਣਾ ਕੇ ਚੋਣਾਂ ਲੜ ਰਿਹਾ ਤੇ ਫਿਰ ਸਰਬਜੀਤ ਵਿਰਕ ਜਿਹਨੇ ਇਸ ਗੱਲ ਨੂੰ ਫਿਰ ਯਕੀਨੀ ਬਣਾਇਆ, ਉਹਦਾ ਮੁੰਡਾ ਜਿਹੜਾ ਅੱਗੋਂ ਵਕੀਲ ਹੈ ਉਹ ਇਸ ਦੇ ਪਿੱਛੇ ਸੀ ਕਿ ਕਿਉਂਕਿ ਸੁਮੇਧ ਸੈਣੀ ਨੇ ਸਰਬਜੀਤ ਵਿਰਕ ਨੂੰ ਇੱਕ ਵਾਰੀ ਅਰੈਸਟ ਕੀਤਾ ਸੀ, ਹਾਲਾਂਕਿ ਉਹ ਮਹਾਰਾਸ਼ਟਰ ਕਾਡਰ ਦਾ ਸੀ, ਚਲਾ ਗਿਆ ਸੀ, ਤੇ ਉਹਦੇ ਮੁੰਡੇ ਨੇ ਫਿਰ ਯਕੀਨੀ ਬਣਾਇਆ ਕਿ ਇੱਕ ਵਾਰੀ ਸੁਮੇਧ ਸੈਣੀ ਨੂੰ ਵੀ ਗ੍ਰਿਫਤਾਰ। ਸੋ ਇੱਕ ਪਾਸੇ ਤਾਂ ਇਹ ਰਾਈਵਲਰੀ ਚੱਲ ਰਹੀ ਸੀ, ਲੇਕਿਨ ਸਰਬਜੀਤ ਵਿਰਕ ਨੇ ਕੈਪਟਨ ਅਮਰਿੰਦਰ ਦੀ ਪਾਰਟੀ ਨਹੀਂ ਜੁਆਇਨ ਕੀਤੀ। ਉਹਨੂੰ ਲੱਗਦਾ ਹੈ ਕਿ ਬਈ ਇਹ ਵੀ ਜਿਹੜਾ ਹੁਣ ਕੀ ਉਹ ਜਦੋਂ ਚਮਨ ਦੇ ਅੰਗੂਰ ਮੁੱਕਣ ਤੇ ਹੁੰਦੇ ਸੀ ਤੇ ਉਹ ਉੱਥੇ ਖਲੋਤੇ ਰੇੜੀਆਂ ਵਾਲਾ ਕਹਿੰਦਾ ਸੀ ਜਾਂਦੀ ਬਹਾਰ ਦਾ ਮੇਵਾ, ਜਾਂਦੀ ਬਹਾਰ ਦਾ ਮੇਵਾ, ਕਿ ਵੀ ਇਹ ਲਾਸਟ ਹੈ, ਬਹਾਰ ਮੁੱਕ ਰਹੀ ਹੈ। ਸੋ ਉਹਨਾਂ ਨੂੰ ਪਤਾ ਹੈ ਵੀ ਉਧਰ ਬਹਾਰ ਮੁੱਕ ਗਈ ਵੀ ਹੁਣ ਤਾਂ ਉਹ ਅਖੀਰਲੇ ਦਿਨ ਗਿਣਨ ਵਾਲੀ ਗੱਲ ਹੈ। ਸੋ ਉਹਨਾਂ ਨੂੰ ਲੱਗਿਆ ਕਿ ਵੀ ਜੇ ਹੁਣ ਬਹਾਰਾਂ ਲੁੱਟਣੀਆਂ ਹੀ ਨੇ ਤਾਂ ਇੱਧਰ ਆਓ, ਜਿਨ੍ਹਾਂ ਦੇ ਕੋਲ ਦਿੱਲੀ ਦੀ ਹਕੂਮਤ ਵੀ ਹੈ ਔਰ ਸਾਰੇ ਪਾਸੇ ਆਸ਼ੀ ਆਸ਼ੀ ਹੈ। ਸੋ ਸਰਬਜੀਤ ਵਿਰਕ ਔਰ ਇੱਕ ਜਲੰਧਰ ਦਾ ਕੈਟ ਜਿਹਨੇ ਜੁਝਾਰੂ ਲਹਿਰ ਦੇ ਵੇਲੇ ਜਿਹੜਾ ਉਹ ਕਾਫੀ ਵੱਡਾ ਨੁਕਸਾਨ ਕੀਤਾ। ਹਾਲਾਂਕਿ ਇਹਦਾ ਪਿਓ ਰੋਸ਼ਨ ਸਿੰਘ ਜਿਹਦਾ ਜਿੱਧਰ ਖੁਰਲਾ ਕਿੰਗਰਾਂ ਵਾਲੇ ਪਾਸੇ ਟੀਵੀ ਸੈਂਟਰ ਜਲੰਧਰ 'ਚ ਹੁੰਦਾ ਸੀ, ਉੱਥੇ ਉਹਦਾ ਪੈਟਰੋਲ ਪੰਪ ਸੀ ਔਰ ਉਹਨੇ ਇਹਦੇ ਪਿਓ ਨੇ ਤਾਂ ਸੰਤ ਪਿੰਡਾਲਿਆਂ ਦੀ ਫੋਟੋ ਲਾਈ ਹੁੰਦੀ ਸੀ ਆਪਣੇ ਉਹਦੇ 'ਤੇ ਉਸ ਪੈਟਰੋਲ ਸਟੇਸ਼ਨ। ਪਰ ਇਹਨੇ ਬੜਾ ਵੱਡਾ ਇਹਨੇ ਸਰਬਜੀਤ ਮੱਕੜ ਨੇ ਇਹਨਾਂ ਦਾ ਖਾਸਮ ਖਾਸ ਸੀ ਜੀ ਸੁਖਬੀਰ ਬਾਦਲ ਦਾ। ਇਹਨੂੰ ਚੋਣ ਵੀ ਲੜਾਈ ਇੱਕ ਵਾਰੀ ਆਦਮਪੁਰ ਤੋਂ ਸ਼ਾਇਦ ਜਿੱਤਿਆ ਵੀ ਸੀ ਜਾਂ ਕੀ ਸੀਗਾ, ਲੇਕਿਨ ਇਹ ਉਹ ਕੈਟ ਜਿਹਦੇ 'ਤੇ ਇੱਕ ਵਾਰੀ ਅਟੈਕ ਵੀ ਸਿੰਘਾਂ ਨੇ ਇਸ ਨੂੰ ਸਜ਼ਾ ਦੇਣ ਲਈ ਕੀਤਾ ਸੀ, ਉਹ ਵੀ ਬੀਜੇਪੀ ਦੇ ਵਿੱਚ ਔਰ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਉਂਦੇ, ਜੈ ਜੈਕਾਰ। ਔਰ ਇਸ ਕਿਸਮ ਦੇ ਹੋਰ ਇੱਕ ਦੋ ਅਕਾਲੀ ਲੀਡਰਾਂ ਦੇ ਅੱਗੋਂ ਪੁੱਤਰ ਧੀਆਂ ਇੱਧਰ ਉੱਧਰ ਜਿਹੜਾ ਉਹ ਸਾਰਾ ਕੰਮ ਚੱਲ ਰਿਹਾ। ਸੋ ਮਤਲਬ ਇਹ ਹੈ, ਇਹ ਤਾਂ ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਕਿਸਮ ਦੇ ਔਰ ਉਹ ਜਾਂਦੇ ਰਹਿਣਗੇ। ਇਸੇ ਤਰ੍ਹਾਂ ਗੀਤਕਾਰ ਮੂਸੇਵਾਲੀਆ ਕਿ ਕੀ ਹੈ ਉਹ ਜਿਹਨੇ ਬੜਾ ਪ੍ਰਾਈਡ ਨਾਲ ਪਿੰਡਾਂ ਵਾਲਿਆਂ ਦੇ ਔਰ ਦੂਜੇ ਗੀਤ ਗਾਉਣ ਵਾਲਾ, ਉਹ ਜਿਹੜਾ ਉਹ ਕਾਂਗਰਸ ਦੀ ਬੇੜੀ ਤੇ ਚੜ੍ਹ ਗਿਆ ਔਰ ਉਹਨੂੰ ਨਵਜੋਤ ਸਿੱਧੂ ਨੂੰ ਕਿਹਾ ਕਿ ਜੀ ਕੇਸਾਂ ਬਾਰੇ ਕੀ ਖਿਆਲ ਹੈ। ਉਹ ਕਹਿੰਦਾ ਕੇਸ ਤਾਂ ਮੇਰੇ ਤੇ ਕਿੰਨੇ ਪਏ ਸੀ, ਮੈਂ ਫਿਰ ਵੀ 6 ਵਾਰੀ ਬਣਿਆ, ਕਿੰਨੀ ਵਾਰੀ ਮੈਂ MP ਬਣਿਆ, ਮੈਂ MLA ਬਣਿਆ। ਦੂਜਾ ਉਹ ਕੇਸਾਂ ਦਾ ਕੋਈ ਨਹੀਂ, ਕੇਸ ਪੈਂਦੇ ਹੀ ਰਹਿੰਦੇ ਨੇ। ਤੇ ਉਹ CM ਚੰਨੀ ਕਹਿੰਦਾ ਹੁਣ ਕਾਂਗਰਸ ਦੇ ਵੇੜੇ ਬੰਬੀਆ ਬੋਲੇ। ਸੋ ਮਤਲਬ ਇਹਨਾਂ ਦਾ ਜੇ ਤੁਸੀਂ ਕੁੱਲ ਦੇਖੋ ਹਾਲ, ਇਹ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਇਹ ਕਿਵੇਂ ਪੰਜਾਬ ਦੇ ਹਿੱਤਾਂ ਨਾਲ, ਪੰਜਾਬ ਦੇ ਲੋਕਾਂ ਨਾਲ ਕੀ ਕੁਛ ਕਰ ਰਹੇ ਨੇ। ਲੇਕਿਨ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇਹ ਖਰੀਦੋ ਫਰੋਖਤ ਜਾਰੀ ਹੈ ਔਰ ਇਸ ਮੰਡੀ ਦੇ ਵਿੱਚ ਕੌਣ ਕਿੰਨਾ ਸਸਤਾ ਵਿਕ ਰਿਹਾ ਹੈ, ਜਾਂ ਆਲਰੇਡੀ ਇਹਨਾਂ ਦੀ ਨਵਿਆਂ ਦੀ ਤਾਂ ਲੋੜ ਹੀ ਨਹੀਂ ਸੀ। ਆਲਰੇਡੀ ਸੁੱਖਾ ਅਮਲੀ ਵੀ ਕਲਾਕਾਰ ਹੈ, ਭਗਵੰਤ ਮਾਨ ਵੀ ਉਸ ਕਿਸਮ ਦਾ ਹੈ, ਉਹ ਠੋਕੋ ਤਾਲੀ ਵਾਲਾ ਵੀ ਇਸ ਕਿਸਮ ਦਾ ਹੈ। ਹੁਣ ਜਿਸ ਕਿਸਮ ਦੇ ਲਤੀਫੇ ਚੰਨੀ ਸੁਣਾਉਂਦਾ ਉਹ ਵੀ ਸਾਰੇ ਪਹਿਲਾਂ ਹੀ ਐਂਟਰਟੇਨਰ ਬੜੇ ਨੇ, ਇਹਨਾਂ ਨੂੰ ਹੁਣ ਹੋਰ ਬਾਕੀ ਗੀਤਕਾਰ ਲਿਆਉਣ ਦੀ ਲੋੜ ਹੀ ਨਹੀਂ ਹੈ। ਮਤਲਬ ਪੰਜਾਬ ਤਾਂ ਸਾਰਾ ਇਹਨਾਂ ਦੇ ਹਵਾਲੇ ਕੀਤਾ ਹੋਇਆ। ਲੇਕਿਨ ਇਸ ਦੇ ਨਾਲ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਕਿਵੇਂ ਰਾਸ਼ਟਰਵਾਦ ਦਾ ਵਿੱਚ ਵਾੜਨ ਦੇ ਲਈ ਕੇਜਰੀਵਾਲ ਕਿਵੇਂ ਜਿਸ ਤਿਰੰਗੇ ਨੂੰ 37 ਸਾਲ ਪਹਿਲਾਂ ਸਿੱਖਾਂ ਨੇ ਮੁਕੰਮਲ ਤੌਰ ਤੇ ਰਿਜੈਕਟ ਕਰਕੇ ਖਾਲਿਸਤਾਨ ਦੀ ਸਟਰਗਲ ਸ਼ੁਰੂ ਕੀਤੀ, ਕਿਵੇਂ ਪਠਾਨਕੋਟ ਦੀ ਅਸੀਂ ਗੱਲ ਕੀਤੀ ਸੀ। ਹੁਣ ਇਹ ਜਿਹੜੇ ਡਰਾਮੇਬਾਜ਼ੀ, ਤਿਰੰਗਾ ਯਾਤਰਾ, ਤਿਰੰਗਾ ਮਾਰਚ, ਇਹ ਤਾਂ RSS ਦਾ ਏਜੰਡਾ ਹੈ। ਹਾਲਾਂਕਿ RSS ਨੇ ਆਪਣੇ ਨਾਗਪੁਰ ਹੈੱਡਕੁਆਰਟਰ 'ਚ ਆਜ਼ਾਦੀ ਤੋਂ ਵੀ ਜਿਹੜਾ ਉਹ 40 ਸਾਲ ਬਾਅਦ ਤਿਰੰਗਾ ਲਹਿਰਾਇਆ, ਉਹ ਤਾਂ ਮੰਨਦਾ ਹੀ ਨਹੀਂ ਤਿਰੰਗੇ ਨੂੰ। ਲੇਕਿਨ ਇਹ ਤਿਰੰਗਾ ਯਾਤਰਾ ਦਾ ਮਤਲਬ ਕੱਲਾ ਔਰ ਕੱਲਾ ਇਹ ਨਹੀਂ, ਪਹਿਲਾਂ ਇਸੇ ਹੀ ਕੇਜਰੀਵਾਲ ਨੇ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਸਿਰਾਂ ਤੇ ਟੋਪੀਆਂ ਰਖਵਾਈਆਂ, ਉਹ ਜਿਹੜੀ ਕਿਸ਼ਤੀ ਜਿਹੀ ਬਹਿਰਿਆਂ ਦੇ ਸਿਰਾਂ ਤੇ ਹੁੰਦੀਆਂ ਨੇ ਉਸ ਕਿਸਮ ਦੀਆਂ, ਔਰ ਗਾਂਧੀ ਟੋਪੀ, ਔਰ ਉਸ ਸਾਰੇ ਦੇ ਚੱਲਦਿਆਂ ਹੁਣ ਤਿਰੰਗਾ ਯਾਤਰਾ। ਔਰ ਇਹਨੂੰ ਹਾਲਾਂ ਸਾਡੀਆਂ ਬਹੁਤੀਆਂ ਜਥੇਬੰਦੀਆਂ ਨੇ ਉੱਥੇ ਉਸ ਲੈਵਲ ਤੇ ਨਹੀਂ ਲਿਆ,
ਭਾਈ ਗਜਿੰਦਰ ਸਿੰਘ ਹੋਰਾਂ ਨੇ ਇਸ ਦੇ ਉੱਤੇ ਅੱਜ ਕਮੈਂਟ ਕੀਤਾ ਸੀ। ਅੱਛਾ ਕੇਜਰੀਵਾਲ ਆਰਐਸਐਸ ਦੇ ਰਸਤੇ ਉੱਤੇ, ਕੇਜਰੀਵਾਲ ਦੀ ਤਿਰੰਗਾ ਯਾਤਰਾ ਪੰਥ ਅਤੇ ਪੰਜਾਬ ਦਾ ਮੂੰਹ ਚੜਾਉਣ ਦਾ ਅਰਥ ਰੱਖਦੀ ਹੈ। ਇਸ ਕਿਸਮ ਦੀਆਂ ਯਾਤਰਾਵਾਂ ਆਰਐਸਐਸ ਦਾ ਗੈਰ ਹਿੰਦੂ ਕੌਮੀਅਤਾਂ ਨੂੰ ਧੌਂਸ ਦਿਖਾਉਣ ਦਾ ਤਰੀਕਾਕਾਰ ਰਿਹਾ ਹੈ। ਦੋਸਤੋ, ਪੰਜਾਬ ਵਿੱਚ ਇਹੋ ਜਿਹੀਆਂ ਯਾਤਰਾਵਾਂ ਦਾ ਡਟਵਾਂ ਵਿਰੋਧ ਕਰਨਾ ਬਣਦਾ ਹੈ। ਉਹਨਾਂ ਨੇ ਇਸ ਦੇ ਉੱਤੇ ਜਿਹੜਾ ਇਹ ਕਿਹਾ ਕਿ ਭਾਈ 3 ਤਰੀਕ ਦਾ ਉਹਨਾਂ ਦਾ ਹੈ ਅੱਜ ਦਾ ਹੀ ਕਿ ਭਾਈ ਇਸ ਦਾ ਵਿਰੋਧ ਕਰੋ। ਹੁਣ ਇਸ ਸਾਰੇ ਦੇ ਚਲਦਿਆਂ ਗੱਲ ਇਹ ਨਹੀਂ ਹੈ ਕਿ ਵੀ ਸਿਰਫ ਇਹ ਖਰੀਦੋ ਫਰੋਖਤ ਔਰ ਇਹ ਤਿਰੰਗਾ ਯਾਤਰਾਵਾਂ, ਕਿਉਂਕਿ ਅਲਟੀਮੇਟਲੀ ਜਦੋਂ ਉਹਨਾਂ ਨੇ ਅੱਧਾ ਪੰਜਾਬ BSF ਦੇ ਹਵਾਲੇ ਕੀਤਾ, 15 ਕਿਲੋਮੀਟਰ ਤੋਂ ਵੱਧ ਕੇ 50 ਕਿਲੋਮੀਟਰ ਔਰ ਸਾਰੇ ਸਰਹੱਦੀ ਜ਼ਿਲ੍ਹੇ, ਉਦੋਂ ਹੀ ਅਸੀਂ ਇਸ ਦੇ ਉੱਤੇ ਤਾੜਨਾ ਵੀ ਕੀਤੀ ਸੀ ਕਿ ਖਤਰਨਾਕ ਖੇਡ ਸ਼ੁਰੂ ਹੋ ਰਹੀ ਹੈ। ਆਲਰੇਡੀ ਕਰਤਾਰਪੁਰ ਕੋਰੀਡੋਰ ਬੇਸ਼ੱਕ 19 ਨਵੰਬਰ ਨੂੰ ਖੋਲ੍ਹਣਾ ਉਹਨਾਂ ਦਾ ਇੰਟਰਨੈਸ਼ਨਲ ਜਿਹੜਾ ਦਬਾਅ ਹੈ ਡਾਇਸਪੋਰਾ ਸਿੱਖਾਂ ਦਾ, ਕਿਸਾਨਾਂ ਦੀ ਲਹਿਰ ਨੂੰ ਵੀ ਕਿਉਂਕਿ ਮਾਫੀ ਮੰਗਣੀ ਸੀ ਔਰ ਵਾਪਸ ਲੈਣੇ ਸੀ ਔਰ ਸਿੱਖਾਂ ਪ੍ਰਤੀ ਹੁਣ ਆ ਜਿਹੜੀ ਭੇਡਾਂ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਸ਼ੇਰਾਂ ਦੀ ਖੱਲ ਪਵਾ ਰਹੇ ਨੇ ਕਿ ਭਾਈ ਇਹ ਸਾਡੇ ਸ਼ੇਰ ਹੋ ਗਏ ਨੇ ਉਹਦੇ। ਲੇਕਿਨ ਹੁਣ ਜੇ ਤੁਸੀਂ ਖਬਰਾਂ ਦੇਖਦੇ ਹੋ ਜਿਹਨੂੰ ਬਹੁਤ ਵਾਰੀ ਡਿਸਕਸ ਨਹੀਂ ਕੀਤਾ ਜਾ ਰਿਹਾ ਕਿ ਕਿਵੇਂ ਉਹ ਅੱਤਵਾਦ ਪੰਜਾਬ 'ਚ ਰਿਵਾਈਵ ਹੋਣ, ਕਰਤਾਰਪੁਰ ਕੋਰੀਡੋਰ ਉਸ ਦਾ ਇੱਕ ਜ਼ਰੀਆ ਔਰ ਫਰਦਰ ਜਿੱਥੇ ਕਰਤਾਰਪੁਰ ਕੋਰੀਡੋਰ ਬੰਦ ਕਰਨ ਦੀ ਲਾਈਨ ਹੈ, ਪੰਜਾਬ ਦੇ ਨੌਜਵਾਨਾਂ ਨੂੰ ਜਿੱਥੇ ਅੱਧਾ ਪੰਜਾਬ ਸਿੱਧਾ BSF ਦੇ ਕਬਜ਼ੇ 'ਚ ਹੈ ਉਸ ਦੇ ਤੋਂ ਜਿਹੜਾ ਉਹਨਾਂ ਦਾ ਮਾਰ ਮਰਾਈਆ ਕਰਨ ਦੀ ਲਾਈਨ ਜਿਹੜੀ ਹੈ ਉਸ ਦੀ ਸ਼ੁਰੂਆਤ ਔਰ ਖਬਰ ਹੈ ਅੱਜ ਟਿਫਨ ਬੰਬ 4 ਹੈਂਡ ਗ੍ਰਨੇਡਸ ਸੀਜ਼ਡ ਇਨ ਗੁਰਦਾਸਪੁਰ ਕਿ ਵੀ ਗੁਰਦਾਸਪੁਰ 'ਚ ਉਹਨਾਂ ਨੇ ਕਿਹਾ ਅਜੇ 2 ਦਿਨ ਪਹਿਲਾਂ ਖਬਰ ਲਵਾਈ ਸੀ ਕਿ ਜੀ ਗੁਰਦਾਸਪੁਰ 'ਚ 1 ਕਿਲੋ ਜਿਹੜਾ RDX ਮਿਲਿਆ ਅਨਸਪੈਸੀਫਾਈਡ ਲੋਕੇਸ਼ਨ ਤੋਂ ਦੀਨਾਨਗਰ ਤੋਂ। ਉਸ ਤੋਂ ਜੇ ਤੁਸੀਂ ਹਫ਼ਤਾ ਪਹਿਲਾਂ ਜਾਓ ਤੇ ਉਦੋਂ ਸੀ ਜੀ ਕਿ ਹੈਂਡ ਗ੍ਰਨੇਡ ਨਾਲ ਪਠਾਨਕੋਟ ਆਰਮੀ ਬੇਸ ਦੇ ਉੱਤੇ ਅਟੈਕ ਹੋਇਆ, 2 ਮੋਟਰਸਾਈਕਲ ਵਾਲੇ ਆਏ ਉਹ ਕਰਕੇ ਚਲੇ ਗਏ। ਹੁਣ ਅੱਜ ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਨੂੰ ਮਿਲਿਆ 4 ਲਾਈਵ ਹੈਂਡ ਗ੍ਰਨੇਡਸ ਐਂਡ ਏ ਟਿਫਨ ਬੰਬ ਵਰ ਸੀਜ਼ਡ ਫਰੋਮ ਸਲੀਮਪੁਰ 5 ਕਿਲੋਮੀਟਰ ਫਰੋਮ ਸਿਟੀ ਔਨ ਗੁਰਦਾਸਪੁਰ ਕਰਤਾਰਪੁਰ ਕੋਰੀਡੋਰ। ਇਹ ਖਾਸ ਤੌਰ 'ਤੇ ਉਹਨਾਂ ਨੇ ਕਿਹਾ ਜੀ ਉਸ ਕੋਰੀਡੋਰ ਤੋਂ ਸਿਰਫ 5 ਕਿਲੋਮੀਟਰ 'ਤੇ ਹੀ ਜਿਹੜਾ ਹੈ ਸਲੀਮਪੁਰ ਉੱਥੇ ਸਾਨੂੰ ਮਿਲਿਆ। ਔਰ ਇਹ ਜਿਹੜਾ ਇਹਦੇ ਨਾਲ ਜਿਹੜਾ ਏਜੰਸੀਆਂ ਦੇ ਆਰ ਇਨ ਏ ਟਿਜ਼ੀ, ਦੇਰ ਆਰ ਕਨਫਿਊਜ਼ਿੰਗ ਰਿਪੋਰਟਸ ਐਜ਼ ਟੂ ਵੈਦਰ the grenades were smuggled from across the border or were procured by accusing from within the country ਕਿ ਵੀ ਇਹ ਉੱਥੋਂ ਆਏ ਨੇ। ਹੁਣ ਜਦੋਂ ਤੁਸੀਂ ਕਰਤਾਰਪੁਰ ਕੋਰੀਡੋਰ ਨਾਲ ਜੋੜ ਰਹੇ ਹੋ ਇਹ ਕੱਲ ਨੂੰ ਯਾਤਰੂਆਂ ਦੇ ਨਾਲ ਜੋੜਨਗੇ ਬਿਲਕੁਲ ਕਿ ਜੀ ਇਹ ਉੱਥੋਂ ਹੀ ਆਏ ਨੇ। ਔਰ ਆਲਰੇਡੀ ਉਹਨਾਂ ਨੇ ਔਨ ਮੰਡੇ ਪੁਲਿਸ ਅਰੈਸਟਡ ਵਨ ਸੁਖਵਿੰਦਰ ਸਿੰਘ ਫਰੋਮ ਚੈੱਕ ਪੋਸਟ ਇਨ ਦੀਨਾਨਗਰ। the cops took him into custody after he didn't satisfy them by answering to their questions। और उन्होंने कहा कि भी when interrogated he disclosed that he had planted the RDX and a detonator। ਹੁਣ already confessions भी होने लग गई हैं। and SP ਨਾਨਕ ਸਿੰਘ said later ਸੁਖਵਿੰਦਰ had links with ਪਾਕਿਸਤਾਨੀ ਏਜੰਸੀਜ਼। ਹੁਣ ਇਹ ਖੇਡ ਵੀ ਜਿੱਥੇ ਅਸੀਂ ਇਹਨਾਂ ਅਸੈਂਬਲੀ ਚੋਣਾਂ ਦੇ ਨਾਲ ਦੇਖ ਰਹੇ ਹਾਂ ਉੱਥੇ BJP ਦੇ ਰੈਂਕਸ ਵੈਲ ਹੋ ਰਹੇ ਨੇ। ਉਹਨਾਂ ਦਾ ਜਿਹੜਾ ਮੁੱਖ ਹੈ ਪੰਜਾਬ ਦੇ ਵਿੱਚ ਤਰੁਣ ਚੁੱਗ ਜਿਹੜਾ ਨੈਸ਼ਨਲ ਜਨਰਲ ਸੈਕਟਰੀ ਹੈ ਉਹ ਸਾਰੇ ਦੇ ਆਰ ਬੀਮਿੰਗ ਵਿਦ ਜੋਏ। ਔਰ ਉਹ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਜੀ ਦੇਖੋ ਇਹ ਪੰਜਾਬ ਦੇ ਵਿੱਚ ਜੇ ਸਾਡੀ ਹਕੂਮਤ ਨਾ ਬਣੀ ਤੇ ਕਾਂਗਰਸ ਪ੍ਰਮੋਟਿੰਗ ਗੈਂਗਸਟਰਸ, ਗਨ ਕਲਚਰ ਐਂਡ ਸੈਪਰੇਟਿਸਟ ਫੋਰਸਿਸ ਇਨ ਪੰਜਾਬ। ਹੁਣ ਇਲਜ਼ਾਮਬਾਜ਼ੀ ਇਹ ਹੋਏਗੀ ਕਿ ਜੀ ਦੇਖੋ ਗਨ ਕਲਚਰ ਪ੍ਰਮੋਟ ਹੋ ਰਿਹਾ। ਹੁਣ ਮੂਸੇਵਾੜੀਆ ਜਾਂ ਉੱਧਰ ਗਿਆ ਜੇ BJP 'ਚ ਆ ਜਾਂਦਾ ਫਿਰ ਤਾਂ ਕਹਿਣਾ ਸੀ ਕਿ ਦੇਖੋ ਕਿੰਨੇ ਦੇਸ਼ ਭਗਤੀ ਦੇ ਗੀਤ ਗਾਉਂਦਾ। ਪਰ ਹੁਣ ਜੇ ਉੱਧਰ ਗਿਆ ਉਹ ਕਹਿ ਰਹੇ ਨੇ ਇਹ ਤਾਂ ਕਾਂਗਰਸ ਗਨ ਕਲਚਰ ਪ੍ਰਮੋਟ ਕਰ ਰਹੀ ਹੈ, ਸੈਪਰੇਟਿਸਟ ਪ੍ਰਮੋਟ ਕਰ ਰਹੀ ਹੈ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜਾ ਨੈਕਸਟ ਸਟੈਪ ਕੀ ਹੋਏਗਾ ਸਾਨੂੰ ਨਹੀਂ ਪਤਾ। ਲੇਕਿਨ ਏਜੰਸੀਆਂ ਦੀ ਗੇਮ ਜਿਉਂ ਅਜੇ ਇਲੈਕਸ਼ਨਾਂ ਕੋਈ ਇਲੈਕਸ਼ਨ ਕੋਡ ਨਹੀਂ ਲੱਗਾ ਹੈ, ਡਿਕਲੇਅਰ ਨਹੀਂ ਹੋਈਆਂ, ਪਰ ਆਲਰੇਡੀ ਏਜੰਸੀਆਂ ਨੇ ਜਿਹਨੂੰ ਉਹਦੀ ਚੈਸ ਦੀ ਗੇਮ ਬਾਰੇ ਕਿਹਾ ਜਾਂਦਾ ਕਿ ਬਸਾਤ ਵਿਛਾ ਦਿੱਤੀ ਹੈ। ਉਹਨਾਂ ਨੇ ਖੜੇ ਕਰ ਦਿੱਤੇ ਨੇ ਕਿ ਕਿੱਥੇ ਪਿਆਦੇ ਨੇ, ਕਿੱਥੇ ਬਾਦਸ਼ਾਹ ਹੈ ਤੇ ਕਿੱਥੇ ਵਜ਼ੀਰ ਹੈ ਔਰ ਕਿਵੇਂ ਉਹਨਾਂ ਨੇ ਅਲਟੀਮੇਟਲੀ ਉਹਦੇ 'ਚੋਂ ਕੀ ਕੱਢਣਾ। ਔਰ ਇਹ ਆਲਰੇਡੀ ਬਸਾਤ ਵਿਛੀ ਹੋਈ ਹੈ ਔਰ ਉਸ ਦੇ ਉੱਤੇ ਜਿਹੜੀ ਹੈ ਖੇਡ
ਆਲਮੋਸਟ ਆਰੰਭ ਹੋ ਚੁੱਕੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।